ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਰਿਪੋਰਟ ਆਪਾਂ ਥੋੜੀ ਲਹਿਦਾ ਕਰਾਂਗੇ, ਥੋੜੀ ਵੱਖਰੀ ਕਰਾਂਗੇ। ਅਕਸਰ ਹੀ ਆਪਾਂ ਰਿਪੋਰਟਾਂ ਦੇ ਵਿੱਚ ਸਰਕਾਰਾਂ ਦੀ ਪਰਫਾਰਮੈਂਸ ਬਾਰੇ, ਉਹਨਾਂ ਦੀਆਂ ਪਾਲਿਸੀਆਂ ਨੂੰ ਖੰਗਾਲਦੇ ਹਾਂ, ਫਰੋਲਦੇ ਹਾਂ, ਉਹਨਾਂ ਦੇ ਭਾਸ਼ਣਾਂ ਨੂੰ, ਲੀਡਰਾਂ ਦੇ ਭਾਸ਼ਣਾਂ ਨੂੰ, ਜਿੱਥੇ ਉਹ ਲੋਕਾਂ ਨੂੰ ਗੁੰਮਰਾਹ ਕਰਦੇ ਨੇ, ਉਹਨਾਂ ਦੇ ਬਾਰੇ ਚਰਚਾ ਕਰਦੇ ਹਾਂ। ਪਰ ਅੱਜ ਆਪਾਂ ਇੱਕ ਵੱਖਰੇ ਐਂਗਲ ਤੋਂ ਤੇ ਇੱਕ ਵੱਖਰੇ ਵਿਸ਼ੇ ਨੂੰ ਲੈ ਕੇ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ। ਗੱਲ ਕਰਾਂਗੇ ਆਮਿਰ ਖਾਨ ਦੀ। ਆਮਿਰ ਖਾਨ ਇੱਕ ਮੰਝਿਆ ਹੋਇਆ ਅਦਾਕਾਰ ਹੈ ਤੇ ਮਿਸਟਰ ਪਰਫੈਕਸ਼ਨਿਸਟ ਵੀ ਉਹਨੂੰ ਕਿਹਾ ਜਾਂਦਾ ਹੈ। ਹਾਲਾਂਕਿ ਉਹਦੀਆਂ ਜਿਹੜੀਆਂ ਦੋ ਹੁਣੇ ਰਿਲੀਜ਼ ਹੋਈਆਂ ਸੀਗੀਆਂ ਫਿਲਮਾਂ, ਲਾਲ ਸਿੰਘ ਚੱਡਾ ਤੇ ਇਸ ਤੋਂ ਪਹਿਲਾਂ ਇੱਕ ਹੋਰ ਫਿਲਮ ਸੀ ਜਿਹੜੀ ਨਹੀਂ ਚੱਲ ਸਕੀ, ਪਰ ਉਹਨਾਂ ਦੀਆਂ ਸਾਰੀਆਂ ਫਿਲਮਾਂ ਨੇ ਚੰਗਾ ਬਿਜ਼ਨਸ ਕੀਤਾ, ਚਾਹੇ ਉਹ PK ਹੋਵੇ, ਚਾਹੇ ਉਹ ਦੰਗਲ ਹੋਵੇ, ਚਾਹੇ ਕੋਈ ਵੀ ਫਿਲਮ ਉਹਨਾਂ ਦੀ ਲਾ ਲਓ, ਚੰਗਾ ਬਿਜ਼ਨਸ ਕਰਦੀ ਹੈ ਤੇ ਕਾਰੋਬਾਰ ਦੇ ਪੱਖੋਂ ਉਹਨਾਂ ਨੂੰ ਇੱਕ ਚੰਗਾ ਤੇ ਸਫਲ ਅਦਾਕਾਰ ਮੰਨਿਆ ਜਾਂਦਾ ਹੈ। ਕਿਉਂਕਿ ਜਿਹੜਾ ਵੀ ਕੋਈ ਡਾਇਰੈਕਟਰ ਉਹਨਾਂ 'ਤੇ ਦਾਅ ਲਾਉਂਦਾ ਤਾਂ ਹਰ ਵਾਰ ਉਹਨੂੰ ਮੁਨਾਫਾ ਹੀ ਆਪਣੀਆਂ ਫਿਲਮਾਂ ਦੇ ਵਿੱਚੋਂ ਖੱਟਿਆ ਜਾਂਦਾ, ਕਿਉਂਕਿ ਆਮਿਰ ਖਾਨ ਦੀ ਅਦਾਕਾਰੀ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਵੱਡੀ ਹੈ। ਲੋਕ ਉਹਨਾਂ ਦੀਆਂ ਫਿਲਮਾਂ ਦੇਖਦੇ ਨੇ। ਉਹ ਲੰਘੇ ਦਿਨ ਇੱਕ ਸ਼ੋਅ ਦੇ ਵਿੱਚ ਆਏ ਤੇ ਉਸ ਸ਼ੋਅ ਦੇ ਵਿੱਚ ਉਹਨਾਂ ਨੇ ਪੰਜਾਬੀਆਂ ਬਾਰੇ ਬਹੁਤ ਖੁੱਲ੍ਹ ਕੇ ਗੱਲਾਂ ਕੀਤੀਆਂ, ਪੰਜਾਬੀਅਤ ਦੇ ਕਿਰਦਾਰ ਬਾਰੇ ਵੀ ਉਹਨਾਂ ਨੇ ਜੋ ਗੱਲਾਂ ਕੀਤੀਆਂ ਉਹ ਅੱਜ ਆਪਾਂ ਗੱਲਾਂ ਕਰਾਂਗੇ। ਤੇ ਆਪਣਾ ਸਵਾਲ ਇਹੀ ਹੈ ਕਿ ਆਮਿਰ ਖਾਨ ਨੂੰ ਜਿਹੜਾ ਕਿਰਦਾਰ ਪੰਜਾਬ ਦੇ ਵਿੱਚ, ਪੰਜਾਬੀਆਂ ਦੇ ਵਿੱਚ ਤੇ ਪੰਜਾਬੀਅਤ ਦੇ ਵਿੱਚ ਨਜ਼ਰ ਆਇਆ, ਉਹ ਦੂਜੇ ਲੋਕਾਂ, ਖਾਸ ਕਰਕੇ ਕੰਗਣਾ ਰਣੌਤ, ਅਨੁਪਮ ਖੇਰ, ਅਜੇ ਦੇਵਗਨ ਤੇ ਇਹਦੇ ਨਾਲ ਅਕਸ਼ੇ ਕੁਮਾਰ ਜਾਂ ਹੋਰ ਜਿਹੜੇ ਵੀ ਮੋਦੀ ਦੇ ਸਮਰਥਕ ਨੇ, ਮੋਦੀ ਨੂੰ ਸਿਆਸੀ ਤੌਰ 'ਤੇ ਆਪਣਾ ਸਭ ਕੁਝ ਮੰਨਣ ਵਾਲੇ ਲੋਕ ਨੇ, ਉਹਨਾਂ ਨੂੰ ਕਿਉਂ ਨਹੀਂ ਨਜ਼ਰ ਆਉਂਦਾ? ਉਹ ਕਿਉਂ ਪੰਜਾਬੀਆਂ ਨੂੰ ਹਰ ਵਾਰ ਮਾੜੀ ਜਿਹੀ ਗੱਲ 'ਤੇ ਇਹ ਚਾਈਨਾ ਸਪੌਂਸਰਡ ਨੇ, ਇਹ ਪਾਕਿਸਤਾਨ ਸਪੌਂਸਰਡ ਨੇ, ਇਹ ਖਾਲਿਸਤਾਨੀ ਨੇ, ਉਹ ਮਤਲਬ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਪੰਜਾਬੀਆਂ ਦੀ ਕਿਰਦਾਰ ਕੁਸ਼ੀ ਕਰਨ ਦਾ। ਸੋ ਅੱਜ ਪੰਜਾਬੀਅਤ ਦੇ ਕਿਰਦਾਰ ਬਾਰੇ ਗੱਲਬਾਤ ਕਰਾਂਗੇ ਆਪਾਂ। ਆਮਿਰ ਖਾਨ ਨੇ ਜੋ ਗੱਲ ਕਹੀ ਹੈ, ਪਹਿਲੀ ਗੱਲ ਤਾਂ ਉਹ ਕਹਿੰਦੇ ਨੇ ਕਿ ਜਦੋਂ ਮੈਂ ਇੱਕ ਪਿੰਡ ਦੇ ਵਿੱਚ ਸ਼ੂਟਿੰਗ ਕਰ ਰਿਹਾ ਸੀ ਦੰਗਲ ਫਿਲਮ ਦੀ, ਇਸ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਵਿੱਚ ਰੰਗ ਦੇ ਬਸੰਤੀ ਫਿਲਮ ਦੀ ਸ਼ੂਟਿੰਗ ਕੀਤੀ ਸੀਗੀ। ਉਹ ਕਹਿੰਦੇ ਜਦੋਂ ਮੈਂ ਦੰਗਲ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀਗਾ ਤਾਂ ਮੈਂ ਜਦੋਂ ਸਵੇਰੇ ਪਿੰਡ ਦੇ ਵਿੱਚ ਜਾਂਦਾ, ਸਵੇਰ ਹੋਣ ਤੋਂ ਪਹਿਲਾਂ ਲੋਕ ਉੱਥੇ ਖੜ੍ਹੇ ਹੁੰਦੇ ਸੀ ਆਪਣੇ ਘਰਾਂ ਦੇ ਦਰਵਾਜ਼ਿਆਂ ਅੱਗੇ, ਬੂਹੇ ਬਾਰੀਆਂ ਅੱਗੇ ਤੇ ਉਹ ਕਹਿੰਦੇ ਕਿ ਮੈਨੂੰ ਹੱਥ ਜੋੜ ਦਿੰਦੇ ਸੀ ਉਹ ਜਦੋਂ ਮੈਂ ਜਾਂਦਾ ਸੀ। ਅਤੇ ਇਸੇ ਤਰ੍ਹਾਂ ਸ਼ਾਮ ਨੂੰ ਲੋਕ ਉਹ ਜਿਹੜੇ ਨੇ ਉਹਨਾਂ ਦੇ ਉਹ ਸਵਾਗਤ ਕਰਨ ਵਾਸਤੇ ਕਹਿ ਲਓ ਜਾਂ ਉਹਨਾਂ ਨੂੰ ਵਿਦਾ ਕਰਨ ਵਾਸਤੇ ਖੜ੍ਹੇ ਹੁੰਦੇ ਸੀਗੇ ਅਤੇ ਲੋਕ ਉਹਨਾਂ ਨੂੰ ਉਵੇਂ ਹੱਥ ਜੋੜ ਦਿੰਦੇ ਸੀ। ਸਭ ਤੋਂ ਅਹਿਮ ਗੱਲ ਉਹ ਕਹਿੰਦਾ ਕਿ 2.5 ਮਹੀਨਿਆਂ ਦੇ ਵਿੱਚ ਮੈਂ ਇੱਕ ਮੁਸਲਮਾਨ ਪਰਿਵਾਰ ਤੋਂ ਹਾਂ ਅਤੇ ਮੈਂ ਪਹਿਲਾਂ ਅਦਾਬ ਕਰਦਾ ਸੀ, ਯਾਨੀ ਕਿ ਜਿਵੇਂ ਆਪਾਂ ਹੱਥ ਤਾਂ ਨੂੰ ਚੱਕ ਕੇ ਮੱਥੇ ਵੱਲ ਨੂੰ ਲਾ ਲੈਂਦੇ ਹਾਂ। ਕਹਿੰਦਾ ਮੈਨੂੰ ਪੰਜਾਬ ਦੇ ਵਿੱਚ 2.5 ਮਹੀਨੇ ਰਹਿ ਕੇ ਪਤਾ ਲੱਗਾ ਕਿ ਹੱਥ ਜੋੜਨ ਦੀ ਤਾਕਤ ਕੀ ਹੈ। ਮੇਰਾ ਖਿਆਲ ਹੈ ਕਿ ਇਹ ਬਹੁਤ ਵੱਡਾ ਸ਼ਬਦ ਹੈ, ਬਹੁਤ ਵੱਡੀ ਵਿਆਖਿਆ ਹੈ ਕਿ ਹੱਥ ਅਦਬ ਦੀ, ਕਿਸੇ ਸਤਿਕਾਰ ਦੀ, ਕਿਸੇ ਭਾਈਚਾਰੇ ਦੇ ਸਤਿਕਾਰ ਦੀ। ਤੁਹਾਨੂੰ ਅਨੇਕਾਂ ਉਦਾਹਰਨਾਂ ਮਿਲ ਜਾਣਗੀਆਂ ਜਿੱਥੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੋਵੇ ਅਤੇ ਉੱਥੇ ਕਿਸੇ ਸ਼ਰਾਰਤੀ ਅਨਸਰ ਨੇ ਆ ਕੇ ਕੋਈ ਸ਼ਰਾਰਤ ਕਰ ਦਿੱਤੀ ਹੋਵੇ ਜਾਂ ਕਿਸੇ ਖਾਸ ਭਾਈਚਾਰੇ ਦੇ। ਮੈਨੂੰ ਚੰਗੀ ਤਰ੍ਹਾਂ ਯਾਦ ਆ ਪਦਮਾਵਤ ਫਿਲਮ ਇੱਕ ਆਈ ਸੀਗੀ, ਉਹਦੇ ਵਿੱਚ ਅਲਾਉਦੀਨ ਖਿਲਜੀ ਦਾ ਕਿਰਦਾਰ ਸੀਗਾ ਅਤੇ ਉਹਦੇ ਵਿਰੋਧ ਦੇ ਵਿੱਚ ਕੁਝ ਕੱਟੜ ਪੰਥੀਆਂ ਨੇ ਉਸ ਫਿਲਮ ਦੇ ਸੈੱਟ 'ਤੇ ਹੀ ਜਾ ਕੇ ਅੱਗ ਲਾਤੀ ਸੀ। ਹਾਲਾਂਕਿ ਜਦੋਂ ਫਿਲਮ ਆਈ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਜੋ ਕਿਹਾ ਜਾ ਰਿਹਾ ਸੀ ਉਹ ਬੇਬੁਨਿਆਦ ਸੀ। ਹਾਲਾਂਕਿ ਚਲੋ ਇੱਕ ਵੱਖਰੀ ਬਹਿਸ ਦਾ ਵਿਸ਼ਾ ਹੋ ਸਕਦਾ, ਪਰ ਇੱਥੇ ਆਮਿਰ ਖਾਨ ਨਾਲ ਉਹ ਨਹੀਂ ਵਾਪਰਿਆ ਜਿਹੜਾ ਹੋਰ ਲੋਕਾਂ ਨੂੰ, ਕਦੇ ਲੋਕ ਆਡੀਅנס ਦੇ ਰੂਪ ਦੇ ਵਿੱਚ, ਕਦੇ ਜਿਹੜੇ ਸਟਾਰ ਨੇ ਜਾਂ ਜਿਹੜੇ ਅਦਾਕਾਰ ਨੇ ਉਹਨਾਂ ਨੂੰ ਪਰੇਸ਼ਾਨ ਕਰਦੇ ਆ, ਕਦੇ ਕੁਛ ਮਤਲਬ ਵਿਘਨ ਵੀ ਪਾ ਦਿੰਦੇ ਕਈ ਥਾਈਂ। ਪਰ ਆਮਿਰ ਖਾਨ ਕਹਿੰਦਾ ਕਿ ਮੈਨੂੰ ਕਦੇ ਇਹਨਾਂ ਨੇ ਸਤਾਇਆ ਨਹੀਂ, ਕਦੇ ਮੇਰੇ ਫਿਲਮ ਦੇ ਸੈੱਟ 'ਤੇ ਆ ਕੇ ਵਿਘਨ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਹਮੇਸ਼ਾ ਜਦੋਂ ਮੈਂ ਜਾਂਦਾ ਮੇਰਾ ਸਵਾਗਤ ਕਰਦੇ ਅਤੇ ਜਦੋਂ ਮੈਂ ਉੱਥੋਂ ਆਉਣਾ ਮੈਨੂੰ ਵਿਦਾ ਕਰਦੇ ਆ ਤਾਂ ਮੈਨੂੰ ਉਦੋਂ ਵੀ ਮੈਨੂੰ ਬੜੇ ਸਲੀਕੇ ਦੇ ਨਾਲ, ਬੜੇ ਸ਼ਾਨਦਾਰ ਢੰਗ ਦੇ ਨਾਲ ਉਹ ਕਹਿੰਦੇ ਕਿ ਇਹਨਾਂ ਦੀ ਵਿਦਾਇਗੀ ਦਿੰਦੇ ਆ ਪੰਜਾਬੀ ਜਿਹੜੇ ਨੇ, ਖੁੱਲ੍ਹ ਦਿਲ ਨੇ। ਅਤੇ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੈਨੂੰ ਪਤਾ ਲੱਗਿਆ ਕਿ ਹੱਥ ਜੋੜਨ ਦੀ ਤਾਕਤ ਕੀ, ਜਿਵੇਂ ਆਪਾਂ ਅਕਸਰ ਹੱਥ ਜੋੜ ਦਿੰਦੇ ਹਾਂ। ਇੱਥੋਂ ਪਤਾ ਲੱਗਦਾ ਕਿ ਉਹ ਜਿਹੜਾ ਅਦਾਕਾਰ ਹੈ ਜਿਹਨੂੰ ਅਕਸਰ ਹੀ ਆਪਾਂ ਮਿਸਟਰ ਪਰਫੈਕਸ਼ਨਿਸਟ ਜਾਂ ਕਹਿੰਦੇ ਕਿ ਬੜੀ ਡੂੰਘਾਈ ਦੇ ਨਾਲ ਆਪਣਾ ਕੰਮ ਕਰਦਾ, ਇੱਥੋਂ ਪਤਾ ਲੱਗਦਾ ਕਿ ਉਹ ਬੰਦੇ ਨੇ ਸਿਰਫ ਇੱਥੇ ਸ਼ੂਟਿੰਗ ਨਹੀਂ ਕੀਤੀ, ਉਸ ਬੰਦੇ ਨੇ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਉਹ ਸ਼ੂਟਿੰਗ ਕਰ ਨਹੀਂ ਸੀ ਆਇਆ, ਬਲਕਿ ਉਹਨੇ ਪੰਜਾਬ ਦੀ ਤਹਿਜ਼ੀਬ ਨੂੰ ਸਮਝਿਆ, ਪੰਜਾਬ ਦੀ ਲਿਆਕਤ ਨੂੰ ਸਮਝਿਆ ਅਤੇ ਜਦੋਂ ਉਹਨੇ ਸਮਝਿਆ ਤਾਂ ਉਹ ਸਿਫਤ ਕੀਤੇ ਬਿਨਾਂ ਰਹਿ ਨਹੀਂ ਸਕਿਆ। ਹਾਲਾਂਕਿ ਇਹਦਾ ਸਿਹਰਾ ਸਾਨੂੰ ਉਸ ਪਿੰਡ ਵਾਲਿਆਂ ਨੂੰ ਜ਼ਰੂਰ ਦੇਣਾ ਚਾਹੀਦਾ ਜਿਨ੍ਹਾਂ ਨੇ ਆਮਿਰ ਖਾਨ ਦੇ ਨਾਲ ਇਹ ਵਰਤਾਰਾ ਕੀਤਾ ਜਾਂ ਜਿੱਥੇ ਉਸ ਫਿਲਮ ਦੀ ਸ਼ੂਟਿੰਗ ਹੋਈ, ਜਿਹੜੇ ਇਲਾਕਿਆਂ ਦੇ ਬਾਰੇ ਉਹ ਗੱਲ ਕਰ ਰਹੇ ਸੀ, ਪਰ ਸੀ ਤਾਂ ਸਾਰੇ ਪੰਜਾਬੀ। ਆਮਿਰ ਖਾਨ ਆਇਆ ਵੀ ਇੱਕ ਪੰਜਾਬੀ ਦੇ ਸ਼ੋਅ ਦੇ ਵਿੱਚ, ਜਿਹੜਾ ਕਿ ਦੂਜੇ ਸ਼ੋਅ ਦੇ ਵਿੱਚ ਬਹੁਤ ਘੱਟ ਜਾਂਦਾ ਅਤੇ ਜਿਹੜੇ ਕਿਰਦਾਰ ਦੀ ਗੱਲ ਆ, ਤੁਸੀਂ ਦਿੱਲੀ ਦਾ ਕਿਸਾਨ ਅੰਦੋਲਨ ਦੇਖ ਲਓ, ਕੋਈ ਉੱਥੇ ਕਿਡਨੈਪਿੰਗ ਹੋਈ ਹੈ, ਕੋਈ ਕਿਸੇ ਨਾਲ ਉੱਥੇ ਗਾਲ ਦੁੱਪੜਬਾਜ਼ੀ ਹੋਈ ਹੈ, ਕੋਈ ਕਿਸੇ ਨੂੰ ਉੱਥੇ ਅਗਵਾ ਕੀਤਾ ਗਿਆ, ਕੋਈ ਫਰੌਤੀ ਮੰਗੀ ਗਈ, ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਉੱਥੇ ਬੈਠੇ ਸੀਗੇ, ਕਿਸੇ ਨਾਲ ਕੋਈ ਸ਼ਰਾਰਤ, ਕਿਸੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਵਰਤਾਰਾ ਪੰਜਾਬੀਆਂ ਨੇ ਨਹੀਂ ਕੀਤਾ। ਇਸੇ ਤਰ੍ਹਾਂ
ਕੋਈ ਮਤਲਬ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਵਿਪਤਾ ਦੇਖ ਲਓ, ਜੰਮੂ ਕਸ਼ਮੀਰ ਦੇ ਵਿੱਚ ਹੜ੍ਹ ਆਏ, ਪੰਜਾਬੀ ਸਾਡੇ SGPC ਉੱਥੇ ਲੰਗਰ ਲੈ ਕੇ ਗਈ, ਹੋਰ ਜਿੰਨੀਆਂ ਵੀ ਦੇਸ਼ ਦੇ ਵਿੱਚ ਵਿਪਤਾ ਆਈਆਂ ਉੱਥੇ ਪੰਜਾਬੀਆਂ ਨੇ ਲੰਗਰ ਲਾਏ। ਹੁਣ ਇੱਥੇ ਫਰਕ ਕੀ ਹੈ? ਉੱਤਰਾਖੰਡ ਦੇ ਵਿੱਚ ਹੜ੍ਹ ਆਏ ਸੀਗੇ ਅਤੇ ਉੱਥੇ ਉਹਨਾਂ ਨੇ ਪਾਣੀ ਦੀ ਬੋਤਲ ਜਿਹੜੀ, ਜਦੋਂ ਹੜ੍ਹ ਆ ਗਏ ਤਾਂ ਉੱਥੇ ਤੁਹਾਨੂੰ ਪਤਾ ਖਾਣ ਪੀਣ ਦੇ ਸਮਾਨ ਦੀ ਬਹੁਤ ਕਿੱਲਤ ਹੋ ਗਈ, ਬਹੁਤ ਲੋਕਾਂ ਨੂੰ ਔਖ ਹੋਈ, ਉੱਥੇ ਪਾਣੀ ਦੀ ਬੋਤਲ 200 ਰੁਪਏ ਵਿਕੀ ਸੀਗੀ। ਅਤੇ ਇੱਥੇ ਹੁਣ ਤੁਹਾਨੂੰ ਦੱਸ ਦੇਣਾ, ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ, ਪੰਜਾਬ ਦੇ ਸੁਲਤਾਨਪੁਰ ਲੋਧੀ ਜਾਂ ਦੁਆਬੇ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆਏ ਸੀ ਸਤਲੁਜ ਦਰਿਆ ਦੇ, ਜਦੋਂ ਫਲੱਡ ਗੇਟ ਖੋਲ੍ਹੇ ਗਏ ਸੀ, ਪਸ਼ੂਆਂ ਦਾ ਚਾਰਾ ਲੋਕਾਂ ਨੇ ਰੁਲਦਾ ਵੇਖਿਆ, ਰੁਲਦਾ। ਲੋਕਾਂ ਨੇ ਬਾਅਦ ਦੇ ਵਿੱਚ ਕਈ ਰਿਪੋਰਟਰਾਂ ਨੇ ਰਿਪੋਰਟ ਵੀ ਕੀਤਾ, ਹਿੰਦੀ ਦੇ ਰਿਪੋਰਟਰਾਂ ਨੇ, ਉਹ ਕਹਿੰਦੇ ਕਿ ਇਹ ਧਰਤੀ ਐਸੀ ਹੈ ਜਿੱਥੇ ਆਮ ਲੋਕਾਂ ਲਈ ਤਾਂ ਰਾਸ਼ਨ ਵਾਧੂ ਹੀ ਸੀਗਾ, ਨਾਲ ਜਿਹੜੇ ਦੂਜੇ ਪੰਜਾਬ ਦੇ ਲੋਕ ਸੀਗੇ ਉਹ ਕਹਿੰਦੇ ਕਿ ਉੱਥੇ ਪੰਜਾਬੀਆਂ ਲਈ, ਲੋਕਾਂ ਲਈ, ਆਮ ਲੋਕਾਂ ਲਈ ਰਾਸ਼ਨ ਪਹੁੰਚ ਰਿਹਾ, ਰਸਦਾਂ ਪਹੁੰਚ ਰਹੀਆਂ, ਪਰ ਯਾਰ ਪਸ਼ੂ ਵਿਚਾਰੇ ਕੀ ਖਾਣਗੇ? ਕਈ ਪਿੰਡਾਂ ਨੇ ਆਪਣੇ ਪੱਠੇ ਵੱਢ ਕੇ ਉੱਥੇ ਕੁਤਰ ਕੇ ਅਤੇ ਉੱਥੇ ਪਸ਼ੂਆਂ ਦੇ ਚਾਰੇ ਦੇ ਲੰਗਰ ਲਾ ਦਿੱਤੇ। ਇੰਨਾ ਚਾਰਾ ਉੱਥੇ ਕਰਤਾ ਪੰਜਾਬੀਆਂ ਨੇ ਕਿ ਖਾਧਾ ਨਹੀਂ ਗਿਆ, ਸੜਕਾਂ 'ਤੇ ਰੁਲਦਾ ਦੇਖਿਆ। ਲੋਕ ਹੈਰਾਨ ਹੁੰਦੇ ਸੀਗੇ ਕਿ ਜਿੱਥੋਂ ਦੇ ਲੋਕ ਪਸ਼ੂ ਨੂੰ ਭੁੱਖਾ ਨਹੀਂ ਮਰਨ ਦਿੰਦੇ, ਉਹ ਬੰਦੇ ਨੂੰ ਕਿਵੇਂ ਭੁੱਖਾ ਮਰਨ ਦੇ ਦੇਣਗੇ? ਇਹ ਆ ਪੰਜਾਬੀਆਂ ਦਾ ਕਿਰਦਾਰ। ਅਤੇ ਦੂਜੀ ਗੱਲ, ਤੁਸੀਂ ਸੀਰੀਆ, ਇਰਾਕ ਵਰਗੇ ਇਲਾਕੇ ਦੇਖੋ, ਉੱਥੋਂ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੋਂ ਭੱਜ ਰਹੇ ਆ, ਲੋਕ ਉੱਥੋਂ ਪਲਾਇਨ ਕਰ ਰਹੇ ਆ, ਕਿਉਂਕਿ ਉੱਥੇ ਰਿਹਾ ਨਹੀਂ ਜਾ ਸਕਦਾ। ਸੁੰਨੀ ਸ਼ੀਆ ਭਾਈਚਾਰੇ ਦੀ ਲੜਾਈ ਆ, ਅਤੇ ਜਿਹੜਾ ਸੀਰੀਆ ਦਾ ਬਾਦਸ਼ਾਹ, ਸੀਰੀਆ ਦਾ ਕਰਤਾ ਧਰਤਾ, ਉਹ ਉਸ ਭਾਈਚਾਰੇ ਤੋਂ ਆਉਂਦਾ ਜਿਹੜਾ ਉੱਥੇ ਰਾਜ ਕਰਨਾ ਚਾਹੁੰਦਾ, ਪਰ ਬਹੁ ਗਿਣਤੀ ਭਾਈਚਾਰਾ ਦੂਜੀ ਕਿਸਮ ਦਾ। ਤਾਂ ਉੱਥੇ ਟਕਰਾਅ ਇੱਕ ਬਹੁਤ ਤਕੜਾ ਪਿਛਲੇ 10 ਸਾਲਾਂ ਤੋਂ ਚੱਲਿਆ ਹਥਿਆਰਬੰਦ ਸੰਘਰਸ਼। ਉੱਥੇ ISIS ਹੈ ਜਿਹੜੀ ਗੱਲ ਲਾ ਰਹੀ ਹੈ, ਲੋਕਾਂ ਦੇ ਕਤਲ ਕਰ ਰਹੀ ਹੈ, ਪਰ ਇੱਥੇ ਖਾਲਸਾ ਐਡ ਵਰਗੇ ਲੋਕ ਨੇ ਜਿਹੜੇ ਪਹੁੰਚਦੇ ਨੇ ਉੱਥੇ ਰਸਦਾਂ ਲੈ ਕੇ। ਉਹ ਜੇ ਇਲਾਕਿਆਂ ਦੇ ਵਿੱਚ ਜਿੱਥੋਂ ਉੱਥੋਂ ਦੇ ਲੋਕਲ ਵਸਿੰਦੇ, ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ, ਉਹ ਪਲਾਇਨ ਕਰ ਰਹੇ ਨੇ, ਉਹ ਹਿਜਰਤ ਕਰ ਰਹੇ ਨੇ ਉੱਥੋਂ, ਪਰ ਉੱਥੇ ਫਿਰ ਵੀ ਪੰਜਾਬੀਆਂ ਦਾ, ਸਿੱਖਾਂ ਦਾ ਕਹਿ ਲਓ, ਲੰਗਰ ਪਹੁੰਚ ਰਿਹਾ, ਉੱਥੇ ਰਸਦਾਂ ਪਹੁੰਚ ਰਹੀਆਂ ਨੇ। ਇਹ ਪੰਜਾਬੀਆਂ ਦਾ ਕਿਰਦਾਰ ਹੈ। ਤੁਸੀਂ ਦੇਖੋ ਜਿੰਨੇ ਵੀ ਇੱਥੇ ਅੰਦੋਲਨ ਹੋਏ ਨੇ, ਆਪ ਪਿਛਲੇ ਦਿਨੀ ਅੰਦੋਲਨ ਹੋਇਆ ਸੀਗਾ ਜਿਹੜੇ ਅਗਨੀਵੀਰ ਸਕੀਮ ਹੈ ਜਿਹੜੀ, ਉਸ ਦੇ ਵਿਰੋਧ ਦੇ ਵਿੱਚ ਕਿੰਨੀ ਸਾੜ ਫੂਕ ਹੋਈ। ਬਿਹਾਰ ਦੀਆਂ ਖਬਰਾਂ ਕੱਢ ਕੇ ਦੇਖ ਲਓ, ਉੱਤਰ ਪ੍ਰਦੇਸ਼ ਦੀਆਂ ਖਬਰਾਂ ਕੱਢ ਕੇ ਦੇਖ ਲਓ, ਪਰ ਤੁਸੀਂ ਕਿਸਾਨ ਅੰਦੋਲਨ ਦੂਜਾ ਵੀ ਚੱਲ ਰਿਹਾ, ਕਿਤੇ ਕੋਈ ਸਾੜ ਫੂਕ ਹੋਈ ਹੈ, ਕਿਤੇ ਕਿਸੇ ਨਾਲ ਲੁੱਟ ਹੋਈ ਹੈ। ਅਤੇ ਇਹਦੇ ਨਾਲ ਤੁਸੀਂ ਜਿਹੜਾ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਟਿੱਪਣੀ ਦੇਖ ਲਓ, ਉਹਨੇ ਪੰਜਾਬੀਆਂ ਬਾਰੇ ਜਾਂ ਸਿੱਖਾਂ ਬਾਰੇ ਕੀ ਕਿਹਾ। ਲੰਘੇ ਦਿਨੀ ਵਿਸਾਖੀ ਦੇ ਪ੍ਰੋਗਰਾਮਾਂ ਦੇ ਮਾਮਲੇ ਦੇ ਵਿੱਚ, ਪ੍ਰੋਗਰਾਮਾਂ ਦੇ ਚੱਲਦਿਆਂ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਸਮਾਗਮ ਹੋ ਕੇ ਹਟੇ ਨੇ। ਸੋ ਇਹ ਉਹ ਨੇ ਜਿਹੜੀਆਂ ਮਿਸਾਲਾਂ ਕਹੀਆਂ ਜਾ ਸਕਦੀਆਂ ਜਿੱਥੋਂ ਕਿਰਦਾਰ ਦੀ ਸਿਫਤ ਕੀਤੀ ਜਾਂਦੀ, ਜਿੱਥੋਂ ਕਿਰਦਾਰ ਨੂੰ ਪਰਖਿਆ ਜਾਂਦਾ। ਸੱਤਿਅਮੇਵ ਜਯਤੇ ਜਿਹੜਾ ਸ਼ੋਅ ਸੀਗਾ ਆਮਿਰ ਖਾਨ ਲੈ ਕੇ ਆਏ ਸੀਗੇ, ਉਹ ਵੱਖ-ਵੱਖ ਵਰਗਾਂ ਦੇ ਨਾਲ ਸ਼ੋਸ਼ਣ ਦੀ ਗੱਲ ਕਰਦਾ ਸੀ, ਵੱਖ-ਵੱਖ ਵਰਗਾਂ ਵੱਲੋਂ ਕੀਤੀ ਲੁੱਟ ਦੀ ਗੱਲ ਕਰਦਾ ਸੀ। ਉਹਦੇ ਵਿੱਚ ਵੀ ਉਹਨਾਂ ਨੇ ਸਮਾਜਿਕ ਪੱਖਾਂ ਨੂੰ ਛੋਇਆ ਸੀਗਾ। ਅਤੇ ਜਿਹੜੀ ਗੱਲ ਟਰੋਲ ਕਰਨ ਦੀ ਹੈ, ਸਾਡਾ ਇੱਕ ਮੁੰਡਾ ਨੌਜਵਾਨ ਖਿਡਾਰੀ ਅਰਸ਼ਦੀਪ ਸਿੰਘ, ਉਹ ਤੋਂ ਇੱਕ ਕੈਚ ਛੁੱਟ ਗਿਆ। ਅਤੇ ਆਹ ਜਿਹੜੇ ਦੂਜੇ ਬੌਧਿਕ ਕੰਗਾਲੀ ਦਾ ਸ਼ਿਕਾਰ ਲੋਕ ਨੇ, ਜਿਨ੍ਹਾਂ ਨੂੰ, ਜਿਹੜੇ ਪੰਜਾਬੀਆਂ ਨੂੰ ਦੇਖਦੇ ਇੱਕ ਵੱਖਰੇ ਨਜ਼ਰੀਏ ਨਾਲ ਹੈ, ਇੱਕ ਵੱਖਰੇ ਐਂਗਲ ਨਾਲ, ਉਹ ਕਦੇ ਅੰਗ ਮੰਨਦੇ ਹੀ ਨਹੀਂ ਗੇ, ਉਹਨਾਂ ਨੇ ਉਹਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਹ ਫਲਾਂ ਹੈ। ਇੱਥੇ ਜੇ ਕੋਈ ਹੋਰ ਸਾਡਾ ਕੋਈ ਕਲਾਕਾਰ ਭਰਾ ਅੜ ਜਾਵੇ, ਸ਼ਬੂ ਵਰਗਾ ਕੋਈ ਪੰਜਾਬ ਦਾ ਨਕਸ਼ਾ ਪਾ ਦੇਵੇ, ਤਾਂ ਇਹ ਉਹਦੇ ਮਗਰ ਲੱਗ ਜਾਂਦੇ, ਉਹਦੇ ਸ਼ੋਅ ਤੱਕ ਕੈਂਸਲ ਕਰਾਉਣ ਜਾਂਦੇ ਆ। ਪਰ ਤੁਸੀਂ ਜਿਹੜੇ ਲੋਕ ਇਹ ਵਿਰੋਧ ਕਰਦੇ ਨੇ, ਤੁਹਾਡੇ ਭਾਣੇ ਸ਼ੁਭ ਵੀ ਗਲਤ ਆ, ਤੁਹਾਡੇ ਭਾਣੇ ਸਿੱਧੂ ਮੂਸੇਵਾਲਾ ਵੀ ਗਲਤ ਆ, ਉਹਦਾ ਕਤਲ ਹੋਇਆ ਸਿੱਧੂ ਮੂਸੇਵਾਲੇ ਦਾ, ਪਰ ਕੁਝ ਮੰਦਬੁੱਧੀ ਲੋਕ ਉਹਦੇ ਵਿਰੁੱਧ ਵੀ ਪੋਸਟਾਂ ਪਾਉਂਦੇ ਰਹੇ ਕਿ ਇਹ ਤਾਂ ਜਿਹੜਾ ਇਹ ਖਾਲਿਸਤਾਨੀ ਹੈ। ਜਦੋਂ ਉਹਦਾ ਭਰਾ ਦਾ ਜਨਮ ਹੋਇਆ, ਛੋਟਾ ਬੱਚਾ ਆਇਆ, ਤਾਂ ਉਹ ਕਹਿੰਦੇ ਕਿ ਖਾਲਿਸਤਾਨੀ ਹੋਰ ਪੈਦਾ ਹੋ ਗਿਆ। ਇੱਥੋਂ ਤੱਕ ਸੋਚ ਹੈ ਇਹਨਾਂ ਲੋਕਾਂ ਦੀ, ਘਟੀਆ ਸੋਚ ਹੈ। ਜਿਹੜਾ ਕਿਰਦਾਰ ਸਰਕਾਰਾਂ ਨੂੰ ਨਜ਼ਰ ਨਹੀਂ ਆਇਆ ਕਈ ਦਹਾਕਿਆਂ ਤੋਂ, ਜਿਹੜਾ ਕਿਰਦਾਰ ਸ਼ੁਭ ਨੂੰ ਟਰੋਲ ਕਰਨ ਵਾਲੇ ਲੋਕਾਂ ਨੂੰ ਨਜ਼ਰ ਨਹੀਂ ਆਇਆ, ਜਿਹੜਾ ਕਿਰਦਾਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਨੂੰ ਗਾਲਾਂ ਕੱਢਣ ਵਾਲਿਆਂ ਨੂੰ ਨਜ਼ਰ ਨਹੀਂ ਆਇਆ, ਜਿਹੜਾ ਕਿਰਦਾਰ ਕੰਗਣਾ ਰਣੌਤ ਵਰਗਿਆਂ ਨੂੰ ਨਜ਼ਰ ਨਹੀਂ ਆਇਆ, ਜਿਹੜਾ ਕਿਰਦਾਰ ਅਰਸ਼ਦੀਪ ਸਿੰਘ ਨੂੰ ਟਰੋਲ ਕਰਨ ਵਾਲਿਆਂ ਨੂੰ ਨਜ਼ਰ ਨਹੀਂ ਆਇਆ, ਜਿਹੜਾ ਕਿਰਦਾਰ ਸਾਡੇ ਸਿਆਸਤਦਾਨਾਂ ਨੂੰ ਨਜ਼ਰ ਨਹੀਂ ਆਇਆ, ਉਹ ਕਿਰਦਾਰ ਆਮਿਰ ਖਾਨ ਨੂੰ ਕਿਵੇਂ ਨਜ਼ਰ ਆ ਗਿਆ? ਗੱਲ ਸਾਰੀ ਨਜ਼ਰ ਦੀ ਨਹੀਂ ਹੈ, ਨਜ਼ਰੀਏ ਦੀ ਹੈ ਕਿ ਤੁਸੀਂ ਇੱਕ ਖਿੱਤੇ ਦੇ, ਇੱਕ ਕੌਮ ਦੇ ਲੋਕਾਂ ਪ੍ਰਤੀ ਤੁਹਾਡਾ ਨਜ਼ਰੀਆ ਕੀ ਹੈ। ਗੱਲ ਸਾਰੀ ਉੱਥੇ ਆ ਖੜਦੀ ਹੈ। ਸੋ ਆਮਿਰ ਖਾਨ ਨੇ ਪੰਜਾਬੀਆਂ ਦੀ ਰੱਜ ਕੇ ਤਾਰੀਫ ਕੀਤੀ ਹੈ। ਬੇਸ਼ੱਕ ਤੁਸੀਂ ਇਹਨੂੰ ਇਹ ਵੀ ਕਹਿ ਲਓ ਕਿ ਸਮੇਂ-ਸਮੇਂ ਤੋਂ ਲੋਕਾਂ ਨੇ ਤਾਰੀਫ ਕੀਤੀ ਹੈ, ਪਰ ਇਹ ਖਬਰ ਸਾਨੂੰ, ਇਹ ਰਿਪੋਰਟ ਸਾਨੂੰ ਤਾਂ ਕਰਨੀ ਪਈ ਕਿਉਂਕਿ ਇੱਕ ਖਿੱਤਾ ਜਿਸ ਦੇ ਲੋਕਾਂ ਦੇ ਨਾਲ ਲਗਾਤਾਰ ਧੱਕਾ ਹੁੰਦਾ ਆ, ਅਤੇ ਜਦੋਂ ਵੀ ਉਹਨਾਂ ਨੇ ਧੱਕੇ ਦੀ ਗੱਲ
ਕੀਤੀ, ਜਦੋਂ ਵੀ ਉਹਨਾਂ ਨੇ ਇਹਨਾਂ ਧੱਕੇ ਨੂੰ ਇਸ਼ੂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਇੱਕ ਵੱਖਰੀ ਧਿਰ ਦੇ ਵਿੱਚ ਖੜੇ ਕਰ ਦਿੱਤਾ ਗਿਆ। ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਉਹਨਾਂ ਨੂੰ ਦੋਸ਼ੀ ਗਰਦਾਨ ਦਿੱਤਾ ਗਿਆ। ਸਿੱਟੇ ਵਜੋਂ ਉਹਨਾਂ ਨੂੰ ਦੂਜੇ ਮੁਲਕਾਂ ਦੇ ਵਿੱਚ ਜਾਣਾ ਪਿਆ। ਅੱਜ ਜਦੋਂ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਵੀ ਉਹ ਆਪਣੀ ਕੌਮ ਦੀ ਗੱਲ ਕਰਦੇ, ਆਪਣੇ ਲੋਕਾਂ ਦੀ ਗੱਲ ਕਰਦੇ, ਆਪਣੇ ਨਾਲ ਹੁੰਦੇ ਧੱਕੇ ਦੀ ਗੱਲ ਕਰਦੇ ਆ, ਤਾਂ ਨਾ ਤਾਂ ਉਹਨਾਂ ਦੇ ਕੋਈ ਅਦਾਰੇ ਨੂੰ ਚੱਲਣ ਦਿੱਤਾ ਜਾਂਦਾ YouTube ਤੇ Facebook ਉੱਤੋਂ, ਤੇ ਉਲਟਾ ਉਹਨਾਂ ਲੋਕਾਂ ਦੇ ਵਿੱਚੋਂ ਜਿਹੜੇ ਇੱਕ ਵੱਖਰੇ ਰਾਜ ਦੀ ਮੰਗ ਕਰਦੇ ਆ, ਜਿਨ੍ਹਾਂ ਦੇ ਚਲੋ ਇੱਕ ਡਿਬੇਟ ਅਲੱਗ ਤੋਂ ਹੋ ਸਕਦੀ ਹੈ, ਪਰ ਉਹਨਾਂ ਨੂੰ ਮਾਰਨ ਦੀਆਂ, ਉਹਨਾਂ ਦੇ ਕਾਤਲਾਂ ਦੀਆਂ ਕੌਨਸੀਕੁਐਂਸਿਸ ਆਪਾਂ ਸਾਰਿਆਂ ਦੇ ਸਾਹਮਣੇ ਦੇਖ ਰਹੇ ਹਾਂ। ਕਹਿਣ ਤੋਂ ਭਾਵ ਇਹ ਹੈ ਕਿ ਜਿਸ ਕਿਰਦਾਰ ਦੀ ਆਮਿਰ ਖਾਨ ਨੇ ਸ਼ਲਾਘਾ ਕੀਤੀ, ਉਹ ਕਿਰਦਾਰ ਜਿਹੜੇ ਲੋਕਾਂ ਨੂੰ ਨਜ਼ਰ ਨਹੀਂ ਆ ਰਿਹਾ, ਉਹਨਾਂ ਨੂੰ ਆਪਣੀ ਨਜ਼ਰ ਬਦਲਣ ਦੀ ਲੋੜ ਨਹੀਂ, ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।